ਡੇਰਾ ਪ੍ਰੇਮੀ ਦਾ ਕਤਲ, ਉਸ ਮਾਮਲੇ ਵਿੱਚ ਪੰਜਾਬ ਦੇ 2 ਜਾਣਿਆਂ ਨੇ ਕੀਤੀ ਸੀ ਰੇਕੀ। ਜੀ ਬਿਲਕੁਲ, ਇਹ ਬੀਤੇ ਦਿਨ ਹੀ ਫੜੇ ਗਏ ਸਨ ਜਿਹੜੇ 3 ਸ਼ੂਟਰ। ਉਸ ਤੋਂ ਬਾਅਦ ਹੁਣ ਦੇਖੋ ਉਹਨਾਂ ਨੂੰ ਇੰਟਰੋਗੇਟ ਕੀਤਾ ਜਾਏਗਾ, ਫਿਰ ਸਾਰੀਆਂ ਕੜੀਆਂ ਜਿਹੜੀਆਂ ਜੋੜੀਆਂ ਜਾਣੀਆਂ ਨੇ। ਤਾਂ ਇਸ ਦਰਮਿਆਨ ਵੱਖ-ਵੱਖ ਜੋ ਮੀਡੀਆ ਰਿਪੋਰਟਾਂ ਨੇ ਉਹ ਕਾਫੀ ਹੈਰਾਨ ਕਰਦੀਆਂ ਨੇ। ਤਾਂ ਅੱਜ ਦਿੱਲੀ ਤੋਂ ਇੱਕ ਬਹੁਤ ਵੱਡੇ ਅਖਬਾਰ ਨੇ ਇਹ ਖਬਰ ਛਾਪੀ ਆ। ਉਹ ਦੱਸਦੇ ਆ ਉਹਨਾਂ ਦੇ ਮੁਤਾਬਕ ਕਿ ਜੋ ਉਹਨਾਂ ਨੇ ਜਾਣਕਾਰੀ ਇਕੱਤਰ ਕੀਤੀ ਹੈ ਕਿ ਦਰਅਸਲ ਇਹ ਸਾਰਾ ਕੁਛ ਜਿਹੜਾ 2 ਦਿਨਾਂ ਦੇ ਵਿੱਚ ਹੀ ਨੇਪਰੇ ਚਾੜਿਆ ਗਿਆ। ਇਹ ਬੜੀ ਹੈਰਾਨਗੀ ਵਾਲੀ ਗੱਲ ਆ। ਜਿਵੇਂ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਵਿੱਚ ਆਪਾਂ ਦੇਖਿਆ ਕਿ ਲੰਮਾ ਸਮਾਂ ਪਲੈਨਿੰਗ ਹੋਈ, ਲੰਮਾ ਸਮਾਂ ਫਿਰ ਉਹਦੀ ਰੈਕੀ ਹੋਈ ਤੇ ਫਿਰ ਸ਼ੂਟ ਕਰਨ ਲੱਗਿਆਂ ਵੀ ਜੇ ਕਹੀਏ ਤਾਂ ਕਾਫੀ ਟਾਈਮ ਲੱਗਾ। ਟਾਈਮ ਤੋਂ ਭਾਵ ਕੀ ਹੈ ਕਿ ਕਈ ਦਿਨ ਉਹ ਮੌਕਾ ਤਲਾਸ਼ਦੀ ਰਹੇ ਸ਼ੂਟ ਕਰਨ ਵਾਸਤੇ ਵੀ। ਤਾਂ ਜਾਨੀ ਉਹ ਬਹੁਤ ਲੰਮਾ ਚੌੜਾ ਉਹਨਾਂ ਦਾ ਪਲਾਨ ਸੀਗਾ। ਪਰ ਇਧਰਲੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਇਹ ਦੱਸਦੇ ਆ ਕਿ 2 ਦਿਨ ਪਹਿਲਾਂ ਹੀ ਸ਼ੂਟਰਾਂ ਨੂੰ ਟਾਰਗੇਟ ਮਿਲਿਆ ਤੇ 2 ਦਿਨਾਂ ਦੇ ਵਿੱਚ ਹੀ ਉਹਨਾਂ ਨੇ ਨੇਪਰੇ ਚਾੜ ਦਿੱਤਾ ਹੈ। ਇਹ ਬੜੀ ਇਹਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵਿਲੱਖਣ ਜੀ ਤਥਾਤਮਕ ਗੱਲ ਨਜ਼ਰ ਆਉਂਦੀ ਹੈ ਜੇ ਸੱਚ ਹੈ ਤਾਂ ਰਿਪੋਰਟ। ਹੁਣ ਦੂਜੀ ਚੀਜ਼ ਜਿਹੜੀ ਹੈ ਉਹਦੇ ਵਿੱਚ ਇੱਕ ਚੀਜ਼ ਸਾਹਮਣੇ ਆ ਰਹੀ ਹੈ। ਵੈਸੇ ਤੇ ਉਹ ਤਕਰੀਬਨ ਕਹਿ ਲਓ ਕਿ ਕੱਲ ਜਦੋਂ ਛਾਪੇਮਾਰੀ ਹੋਈ ਸੀ ਸਾਦਕ ਏਰੀਏ 'ਚ, ਸਾਫ਼ ਹੋ ਗਿਆ ਸੀਗਾ ਕਿ ਇੱਥੋਂ ਹੀ 2 ਮੁੰਡੇ ਗਏ ਨੇ। ਉਹਨਾਂ ਦੇ ਘਰ ਦੇ ਕਹਿੰਦੇ ਆ ਕਿ 5-7 ਦਿਨ ਤੋਂ ਉਹ ਲਾਪਤਾ ਨੇ। ਵੈਸੇ ਦੋਵੇਂ ਹੀ ਨਸ਼ੈੜੀ ਦੱਸੇ ਜਾਂਦੇ ਆ ਤੇ ਦੋਵੇਂ ਹੀ ਮਤਲਬ ਕਿ 5-5 7-7 ਦਿਨ ਤੋਂ ਗਾਇਬ ਤੇ ਬੇਦਖਲ ਨੇ। ਵੈਸੇ ਹੁਣ ਉੱਥੋਂ ਪਤਾ ਲੱਗ ਗਿਆ ਸੀਗਾ ਕਿ ਇਹੀ ਬੰਦੇ ਨੇ, ਕਿਉਂਕਿ ਜੇ ਮੰਨ ਲਓ ਬੰਦੇ ਨਾ ਹੁੰਦੇ ਤਾਂ ਫਿਰ ਉਹਨਾਂ ਨੇ ਕਿਤੇ ਨਾ ਕਿਤੇ ਹਾਜ਼ਰ ਹੋ ਜਾਣਾ ਸੀਗਾ ਜਾਂ ਕਿਤੇ ਨਾ ਕਿਤੇ ਦੱਸ ਦੇਣਾ ਸੀਗਾ ਵੀ ਸਾਡਾ ਕੋਈ ਲਿੰਕ ਨਹੀਂ ਹੈ। ਤੇ ਪਰਿਵਾਰ ਵਾਲੇ ਵੀ ਕਹਿੰਦੇ ਕਿ ਜੇ ਇਹਨਾਂ ਨੇ ਕੋਈ ਗੁਨਾਹ ਕੀਤਾ ਹੈ ਤੇ ਫਿਰ ਅਸੀਂ ਇਹਨਾਂ ਦੇ ਪਿੱਛੇ ਥੋੜੀ ਆ, ਸਜ਼ਾ ਮਿਲਣੀ ਚਾਹੀਦੀ ਆ। ਹੁਣ ਵੱਡੀ ਗੱਲ ਵੇਖ ਲਓ ਉਹੀ ਨਿਕਲ ਰਹੀ ਹੈ ਜੋ ਆਪਾਂ ਸੋਚ ਕੇ ਚੱਲਦੇ ਆ ਜਾਂ ਸਮਝ ਕੇ ਚੱਲਦੇ ਆ। ਉਹ ਜੇ ਤੁਸੀਂ ਉਸ ਸ਼ੂਟਿੰਗ ਦੀ ਘਟਨਾ ਨੂੰ ਦੇਖੋਗੇ ਜਿੱਥੇ ਮਾਰਿਆ ਗਿਆ ਇਹ ਡੇਰਾ ਪ੍ਰੇਮੀ, ਤਾਂ ਉਹਦੇ ਵਿੱਚ ਗੌਰ ਨਾਲ ਵੇਖਣ ਤੇ ਹੀ ਲੱਗ ਰਿਹਾ ਕਿ ਇਹ ਬੜੀ ਘੱਟ ਉਮਰ ਦੇ ਜਾਂ ਕਹਿ ਲਓ ਕਿ ਵਿੱਚੋਂ ਕੁਛ ਨੌਨ ਪੰਜਾਬੀ, ਨੌਨ ਸਿੱਖ ਜਾਂ ਇਸ ਤੋਂ ਇਲਾਵਾ ਇਹ ਵੀ ਨਜ਼ਰ ਆ ਰਿਹਾ ਕਿ ਇਹ ਥੋੜੇ ਡਰਗੀ ਸ਼ਰਗੀ ਜੇ ਲੱਗਦੇ ਆ ਵਿੱਚੋਂ ਇੱਕ ਦੋ ਖਾਣ ਪੀਣ ਵਾਲੇ। ਉਹਨੂੰ ਗੌਰ ਨਾਲ ਦੇਖੋਗੇ ਤਾਂ ਉਹਨਾਂ ਦੀ ਬਾਡੀ ਲੈਂਗੁਏਜ ਤੇ ਉਹ ਜਿਵੇਂ ਖਲੋ ਰਹੇ ਨੇ, ਗੱਲਾਂ ਕਰ ਰਹੇ ਨੇ। ਔਰ ਜਦੋਂ ਘਟਨਾ ਤੋਂ ਭੱਜਣ ਲੱਗੇ ਉਦੋਂ ਵੀ ਡਿੱਗ ਪਏ 2 ਜਣੇ। ਤੋ ਮਤਲਬ ਕਿ ਹੁਣ ਇਹ ਸਾਫ਼ ਹੀ ਹੋ ਰਿਹਾ, ਸਪਸ਼ਟ ਹੋ ਰਿਹਾ ਕਿ ਜਿਵੇਂ ਤੁਸੀਂ ਇੱਕ ਹੋਰ ਲਿੰਕ ਦੇਖੋਗੇ ਕਿ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਵਿੱਚ ਵੀ ਰੇਕੀ ਦਾ ਜੁਮਾ ਜਿਹੜਾ ਉਹ ਕੁਛ ਨਸ਼ੇੜੀਆਂ ਨੂੰ ਦਿੱਤਾ ਗਿਆ। ਯਾਦ ਹੈ ਨਾ ਤੁਹਾਨੂੰ, ਫਲਾਣਾ ਕੇਕੜਾ ਹੈ ਜੀ, ਫਲਾਣਾ ਹੈ। ਤਾਂ ਇਸ ਦਾ ਵੀ ਮਾਮਲਾ ਜੇ ਤੁਸੀਂ ਦੇਖੋਗੇ ਤਾਂ ਰਲਦਾ ਮਿਲਦਾ ਹੀ ਹੈ, ਕਿਉਂਕਿ ਰੇਕੀ ਕਰਨ ਦਾ ਉਹ ਲੋਕਲ ਜਿਹੜੇ ਸ਼ਾਇਦ ਉਹਨਾਂ ਨੂੰ ਹੀ ਦਿੱਤਾ ਗਿਆ, ਕਿਉਂਕਿ ਇਹਨਾਂ ਨੇ ਦੱਸ ਦਿੱਤਾ ਕਿ ਪੰਜਾਬ ਦੇ 2 ਜਣੇ ਆ। ਤਾਂ 2 ਜਣੇ ਦੀ ਮੈਂ ਜਿਹਨਾਂ ਦੀ ਗੱਲ ਕੀਤੀ ਹੈ ਕਿ ਉਹੀ ਜਾਪਦੇ ਨੇ ਕਥਿਤ ਤੌਰ ਤੇ, ਜਿਨ੍ਹਾਂ ਬਾਰੇ ਕਿਹਾ ਜਾ ਰਿਹਾ ਕਿ 5-7 ਦਿਨ ਤੋਂ ਪਹਿਲਾਂ ਹੀ ਗਾਇਬ ਸੀਗੇ। ਤਾਂ ਰੇਕੀ ਵਗੈਰਾ, ਰੇਕੀ ਤੋਂ ਭਾਵ ਕੀ ਹੁੰਦਾ ਕਿ ਇੱਕ ਤਾਂ ਨੇੜੇ ਤੇੜੇ ਦੇਖਣਾ ਜਾ ਕੇ ਕਿਆ ਬੰਦਾ, ਫਿਰ ਉਹ ਰਸਤੇ ਦੇਖਣੇ ਆ, ਫਿਰ ਇਹ ਦੇਖਣਾ ਹੁੰਦਾ ਕਿ ਅਸੀਂ ਸ਼ਹਿਰ ਤੋਂ ਬਾਹਰ ਕਿੱਦਾਂ ਨਿਕਲਣਾ ਹੈ। ਤਾਂ ਇਹ ਸਾਰੀਆਂ ਚੀਜ਼ਾਂ ਧਿਆਨ ਨਾਲ ਦੇਖੀਆਂ ਜਾਂਦਾ। ਉਹਨੂੰ ਰੇਕੀ ਕਹਿ ਦਿੰਦੇ ਨੇ ਕਿ ਆਹ ਬੰਦਾ ਹੈ, ਆਹ ਨਿਸ਼ਾਨਾ ਹੈ, ਇਹਨੂੰ ਇੱਥੇ ਮਾਰਨਾ ਹੈ ਤੇ ਇੱਥੋਂ ਮਾਰ ਕੇ ਇੱਧਰ ਨੂੰ ਭੱਜਣਾ ਹੈ। ਉਹ ਸਾਰਾ ਰੇਕੀ ਦਾ ਹੀ ਹਿੱਸਾ ਹੁੰਦਾ ਹੈ। ਤਾਂ ਵੱਡੀ ਗੱਲ ਆ, ਇਹ ਕਾਫੀ ਇਨਪੁਟਸ ਇਹਨਾਂ ਨੇ ਸਪੈਸ਼ਲ ਸੈੱਲ ਵਾਲਿਆਂ ਨੇ ਜਿਹੜੀਆਂ ਹਾਸਲ ਕੀਤੀਆਂ ਨੇ। ਤਾਂ ਸਪੈਸ਼ਲ ਸੈੱਲ ਦਿੱਲੀ ਵਾਲੇ ਉਹ ਤਾਂ ਕਮਾਲ ਦਾ ਕੰਮ ਕਰੀ ਜਾਂਦੇ ਬਈ। ਉਹਨਾਂ ਨੇ ਤੇ ਇੱਥੋਂ ਤੱਕ ਖੁਲਾਸਾ ਕਰ ਦਿੱਤਾ ਕਿ ਜਿਹੜਾ ਗੋਲਡੀ ਨੇ ਇਹ ਕੰਮ ਕੀਤਾ ਹੈ, ਪਹਿਲਾਂ ਤਾਂ ਕਿਉਂਕਿ ਆਪਾਂ ਕਹਿ ਰਹੇ ਸੀ ਕਥਿਤ ਤੌਰ ਤੇ ਹੈ ਨਾ ਕਿ ਪੋਸਟ ਆ, ਤਾਂ ਬਾਅਦ ਦੇ ਵਿੱਚ ਜਦੋਂ ਹੁਣ ਪੁਲਿਸ ਕਹਿ ਰਹੀ ਆ, ਉਹ ਕਹਿ ਰਹੇ ਆ ਕਿ ਬਈ ਇਹਨੇ ਜੋ ਕੀਤਾ ਉਹ ਸ਼ਾਇਦ ਹਮਦਰਦੀ ਗੇਨ ਵਾਸਤੇ ਕੀਤਾ, ਕਿਉਂਕਿ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਵਿੱਚ ਗੋਲਡੀ ਬਰਾੜ ਹੋਰਾਂ ਦੀ ਗਰੁੱਪ ਦੀ ਜਿਹੜੀ ਬਦਨਾਮੀ ਹੋਈ ਹੈ, ਸ਼ਾਇਦ ਉਹਨੂੰ ਕਵਰ ਕਰਨ ਦਾ ਕਿਤੇ ਨਾ ਕਿਤੇ ਯਤਨ ਕੀਤਾ ਗਿਆ। ਦੂਜੀ ਇਹ ਵੱਡੀ ਗੱਲ ਨਿਕਲੀ ਸੀ ਇਸ ਸਾਰੇ ਘਟਨਾਕ੍ਰਮ 'ਚ। ਜੀ।